ਬੰਦਾ ਇੱਕ ਦੂਸਰੀ ਸ਼ਾਦੀ ਕਰਨ ਲੱਗਾ ਤੇ ਬੀਬੀ ਨੇ ਪਵਾੜਾ ਪਾ ਦਿੱਤਾ ਕਿ ਦੂਜਾ ਵਿਆਹ ਨਾ ਕਰੀ, ਮੈਂ ਤੈਨੂੰ ਤੰਗ ਕਰਾਂ ਦੀ। ਉਹ ਬੰਦੇ ਨੇ ਜਿਵੇਂ ਕਿਵੇਂ ਔਖਿਆਂ ਸੌਖਿਆਂ ਹੋ ਕੇ ਨਾ ਤੇ ਦੂਜੇ ਨਿਕਾਹ ਦਾ ਬੰਦੋਬਸਤ ਕਰ ਲਿਆ। ਤੁਹਾਨੂੰ ਇਸ ਗੱਲ ਦਾ ਪਤਾ ਕਿ ਪਹਿਲੀ ਬਰਾਤ ਦੇ ਉੱਤੇ ਜੰਜ ਵਾਹਵਾ ਜਾਂਦੀ ਹੈ ਤੇ ਦੂਸਰੇ ਵਿਆਹ ਦੇ ਉੱਤੇ ਪੂਰੇ ਜਿਹੇ ਜੀ ਜਾਂਦੇ ਨੇ। ਉਹ ਦੂਜੇ ਨਿਕਾਹ ਵਾਸਤੇ ਘਰੋਂ ਨਿਕਲ ਗਿਆ ਵੈਗਨ ਲੈ ਕੇ। ਵੈਗਨ ਦੀ ਜੀ ਸਨ, ਉਹ ਘਰੋਂ ਟੁਰ ਗਏ। ਜਿਹੜੀ ਪਹਿਲੀ ਬੀਵੀ ਸੀ ਨਾ, ਉਹਨੇ ਵਿਹੜੇ ਦੇ ਵਿੱਚ ਕੁਰਾਨ ਅੱਗੇ ਰੱਖ ਲਿਆ ਤੇ ਬਹਿ ਕੇ ਵੈਣ ਪਾਉਣ ਲੱਗ ਪਈ, ਉੱਚੀ ਉੱਚੀ ਰੌਲਾ ਪਾਉਣ ਲੱਗ ਪਈ, ਲੋਕੋ ਮੈਂ ਲੁੱਟੀ ਗਈ, ਮੇਰੇ ਨਾਲ ਬੜਾ ਜ਼ੁਲਮ ਹੋਣ ਲੱਗਾ, ਮੇਰੇ ਨਾਲ ਬੜੀ ਜ਼ਿਆਦਤੀ ਕਰਨ ਲੱਗਾ। ਵਿਹੜਾ ਮਹੱਲਾ ਇਕੱਠਾ ਹੋ ਗਿਆ, ਆਲੇ ਦੁਆਲੇ ਸਾਰੇ ਲੋਕ ਸੁਣ ਕੇ ਉਹਦੇ ਵੈਣ ਰੌਲਾ ਇਕੱਠੇ ਹੋ ਗਏ। ਤੇ ਉਹਨਾਂ ਆਖਿਆ ਬੀਬੀ ਕੀ ਗੱਲ ਏਡੇ ਵੈਣ ਕਿਉਂ ਵੀ ਪਾਣੀ, ਕੀ ਗੱਲ ਖੈਰ ਹੈ? ਆਖਣ ਲੱਗੀ ਟੁਰ ਗਿਆ ਘਰੋਂ ਦੂਜਾ ਨਿਕਾਹ ਕਰਨ ਵਾਸਤੇ, ਮੈਂ ਦੁਆ ਕਰਨੀ ਇਹਦੀ ਵੈਗਨ ਪੁੱਠੀ ਹੋਵੇ। ਅੱਗੇ ਕੁਰਾਨ ਰੱਖਿਆ ਤੇ ਆਖਣ ਲੱਗੀ ਦੂੰ ਜਹਾਨਾਂ ਦਾ ਤੂੰ ਸਰਦਾਰ ਹੈ, ਦੂੰ ਜਹਾਨਾਂ ਦਾ ਤੂੰ ਵਾਲੀ ਹੈ, ਜੇ ਉਹਦੀ ਵੈਗਨ ਪੁੱਠੀ ਕਰੇ ਤੇ ਤਾਂ ਤੈਨੂੰ ਮੰਨਾਂਗੇ। ਹੁਣ ਉਹ ਸਾਰੇ ਲੋਕ ਬੀਬੀਆਂ ਬੰਦੇ ਉਹਦੇ ਦੁਆਲੇ ਖਲੋਤੇ ਵਹਿੰਦੇ ਸਨ ਪਏ ਤੇ ਲੋਕ ਹੱਥ ਮਲਣ ਲੱਗ ਪਏ ਕਿ ਪਤਾ ਨਹੀਂ ਅੱਜ ਸ਼ਾਮੀ ਸਾਡੇ ਪਿੰਡ ਕਿੰਨੀਆਂ ਲਾਸ਼ਾਂ ਆਉਣੀਆਂ ਨੇ, ਖਬਰੇ ਸਾਡੇ ਪਿੰਡ ਅੱਜ ਸ਼ਾਮੀ ਕਿਹੜੀ ਕਰਬਲਾ ਆਉਣੀ ਹੈ, ਕੀ ਬਣ ਜਾਣਾ। ਉਹ ਸਾਰੇ ਲੋਕ ਬੜੇ ਪਰੇਸ਼ਾਨ ਕਿ ਬੀਬੀ ਵੈਣ ਵੀ ਪਾਉਂਦੀ ਹੈ, ਕੁਰਾਨ ਨੂੰ ਅੱਗੇ ਰੱਖ ਕੇ ਹਾੜੇ ਵੀ ਪਾਉਂਦੀ ਹੈ। ਇੰਨੇ ਚਿਰ ਦੇ ਵਿੱਚ ਉਧਰੋਂ ਦੀ ਇੱਕ ਬੰਦੇ ਦਾ ਗੁਜ਼ਰ ਹੋਇਆ ਤੇ ਉਹਨੇ ਲੋਕਾਂ ਨੂੰ ਪੁੱਛਿਆ ਵੀ ਕੀ ਗੱਲ ਬੜਾ ਜੰਮੇ ਗਫੀਰ ਬਣੇ ਆ, ਬੜੇ ਲੋਕ ਇਕੱਠੇ ਹੋਏ ਨੇ, ਖੈਰ ਹੈ ਨਾ? ਉਹਨਾਂ ਆਖਿਆ ਭਾਈ ਜੀ ਕੁਝ ਨਾ ਪੁੱਛੋ, ਪਤਾ ਨਹੀਂ ਅੱਜ ਸਾਡੇ ਪਿੰਡ ਸ਼ਾਮੀ ਕਿਹੜੀ ਕਿਆਮਤ ਆਉਣੀ ਹੈ, ਔਰ ਕਿੰਨੀਆਂ ਕਰ ਲਾਸ਼ਾਂ ਹੋਣੀਆਂ ਨੇ। ਉਹਨੇ ਆਖਿਆ ਹੋਇਆ ਕੀ, ਮੈਨੂੰ ਦੱਸੋ ਤੇ ਸਹੀ। ਇਹ ਬੀਬੀ ਦਾ ਬੰਦਾ ਦੂਜਾ ਵਿਆਹ ਕਰਨ ਵਾਸਤੇ ਜੀਆਂ ਨੂੰ ਵੈਗਨ ਦੇ ਵਿੱਚ ਲੈ ਕੇ ਟੁਰ ਗਿਆ। ਬੀਬੀ ਵੈਣ ਪਈ ਪਾਉਂਦੀ ਹੈ ਵਿਹੜੇ ਦੇ ਵਿੱਚ ਬਹਿ ਕੇ ਵੀ ਜੇ ਉਹਦੀ ਵੈਗਨ ਉਲਟਾਵੇਂ ਤੇ ਕੁਰਾਨ ਅੱਗੇ ਵਾਸਤੇ ਪਈ ਪਾਉਂਦੀ ਹੈ ਵੀ ਤੈਨੂੰ ਤਾਂ ਮੰਨਾ ਜੇ ਉਹਦੀ ਅੱਜ ਵੈਗਨ ਪੁੱਠੀ ਕਰੇ। ਤੇ ਉਸ ਬੰਦੇ ਆਖਿਆ ਬੀਬੀ ਕੰਮ ਕਿਵੇਂ ਦੀ ਕਰਦੀ ਹੈ ਵੀ ਮੈਨੂੰ ਇਹਦੇ ਨੇੜੇ ਲੈ ਚੱਲੋ। ਚਲੋ ਲੋਕਾਂ ਨੇ ਰਾਸਤਾ ਦਿੱਤਾ ਤੇ ਉਸ ਬੰਦੇ ਨੂੰ ਬੀਬੀ ਦੇ ਕਰੀਬ ਲੈਣ ਦਾ। ਉਹਨੇ ਆ ਕੇ ਪੁੱਛਿਆ ਭੈਣ ਮੇਰੀ ਇਹ ਕੀ ਗੱਲ ਖੈਰ ਏਡਾ ਕਿਉਂ ਭਿਰੋਂਦੀ ਹੈ? ਆਖਣ ਲੱਗੀ ਰੋਵਾਂ ਨਾ ਤੇ ਹੋਰ ਕੀ ਕਰਾਂ, ਮੇਰੇ ਤੇ ਨਸੀਬ ਸੜ ਗਏ ਨੇ। ਉਹਨੇ ਆਖਿਆ ਕੀ ਗੱਲ? ਇਹ ਬੰਦਾ ਮੇਰਾ ਦੂਜਾ ਵਿਆਹ ਕਰਨ ਵਾਸਤੇ ਘਰੋਂ ਟੁਰ ਗਿਆ, ਮੇਰੀ ਸੌਕਣ ਲਿਆਉਣ ਲੱਗਾ, ਮੈਨੂੰ ਸਹਾਂਦ ਹੁੰਦੀ ਹੈ ਤੇ ਮੈਂ ਅੱਗੇ ਕੁਰਾਨ ਰੱਖਿਆ ਤੇ ਇਹਦੇ ਅੱਗੇ ਹਾੜੇ ਵੀ ਪਾਉਂਦੀ ਹਾਂ, ਇਹਦੇ ਅੱਗੇ ਵਾਸਤੇ ਵੀ ਪਾਉਂਦੀ ਹਾਂ ਵੀ ਉਹਦੀ ਵੈਗਨ ਪੁੱਠੀ ਕਰੇ ਤੇ ਤਾਂ ਤੈਨੂੰ ਮੰਨਾ ਕੇ। ਉਹ ਬੰਦਾ ਆਖਿਆ ਬੀਬੀ ਇੱਕ ਗੱਲ ਮੈਂ ਤੈਨੂੰ ਦੱਸਦਾ ਜਾਵਾਂ, ਇਹ ਜਿਹੜੇ ਕੁਰਾਨ ਦੇ ਅੱਗੇ ਤੂੰ ਵਾਸਤੇ ਵੀ ਪਾਉਂਦੀ ਹੈ ਨਾ ਕਿ ਉਹਦੀ ਵੈਗਨ ਪੁੱਠੀ ਕਰ ਤੇ ਤਾਂ ਤੈਨੂੰ ਮੰਨਾ, ਇਸੇ ਕੁਰਾਨ ਨੂੰ ਫੋਲ ਕੇ ਵੇਖ ਤੂੰ ਦੂਜੇ ਵਿਆਹ ਨੂੰ ਵੀ ਰੋਨੀ ਹੈ, ਇਹ ਚੌਂ ਦੀ ਇਜਾਜ਼ਤ ਦਿੰਦਾ ਹੀ। ਬੀਬੀ ਨੇ ਇੱਕ ਵਾਰੀ ਉਹਦੇ ਨੂੰ ਵੇਖਿਆ ਤੇ ਕਹਿੰਦੀ ਹੈ, ਉਹਨੇ ਆਖਿਆ ਹਾਂ ਇਹ ਚੌਂ ਵੱਲੋਂ ਆਉਂਦਾ। ਬੀਬੀ ਨੇ ਫਟਾਫਟ ਕੁਰਾਨ ਠੱਪਿਆ, ਗਲਾਫ ਚਾੜਿਆ, ਉਹਨੂੰ ਛੱਤੀ ਦੇ ਉੱਤੇ ਰੱਖਿਆ ਅਲਮਾਰੀ ਤੇ ਲੋਕਾਂ ਨੂੰ ਆਖਣ ਲੱਗੀ ਲੋਕੋ ਜਾਓ ਕਰੋ ਕਰੇ, ਅੱਜ ਦੇ ਅੱਗੇ ਮੈਂ ਵਾਸਤੇ ਵੀ ਪਾਉਂਦੀ ਹਾਂ, ਇਹ ਤੇ ਚੌਂ ਦੀ ਇਜਾਜ਼ਤ ਪਿਆ ਦਿੰਦਾ, ਮੈਂ ਦੂਜੇ ਨੂੰ ਵੀ ਰੋਨੀ। ਉਹਨੇ ਆਖਿਆ ਭੈਣ ਮੇਰੀ ਇਹ ਕਦੀ ਇਹਨੂੰ ਫੋੜ ਕੇ ਵੇਖ ਕਿ ਇਹ ਆਂਦਾ ਕੀ ਹੈ ਪਿਆ। ਸਾਡੇ ਮੁਆਸ਼ਰੇ ਦੇ ਵਿੱਚ ਲੋਕਾਂ ਨੇ ਕੁਰਾਨ ਰੱਖਿਆ, ਸਿਰਫ ਝੂਠੀ ਕਸਮ ਚੁੱਕਣੀ ਹੋਵੇ ਨਾ ਤੇ ਆਂਦੇ ਨੇ ਕੁਰਾਨ ਦੀ ਕਸਮ ਹੈ, ਕੁਰਾਨ ਨੂੰ ਵਿੱਚ ਜ਼ਾਮਨ ਰੱਖ ਲੈਂਦੇ ਨੇ। ਝੂਠਾ ਕਿਤੇ ਨਿਆਂ ਦੇਣਾ ਹੋਵੇ, ਕਿਤੇ ਅਦਾਲਤ ਤੇ ਕਚਹਿਰੀ ਆਉਂਦੇ ਨੇ ਰੱਖ ਕੁਰਾਨ ਮੇਰੇ ਸਿਰ ਦੇ ਉੱਤੇ। ਇਹਨਾਂ ਲੋਕਾਂ ਨੇ ਕੁਰਾਨ ਸਿਰਫ ਔਰ ਸਿਰਫ ਝੂਠੀਆਂ ਕਸਮਾਂ ਚੁੱਕਣ ਵਾਸਤੇ ਕੁਰਾਨ ਰੱਖੇ ਹੈ, ਹਾਲਾਂਕਿ ਕੁਰਾਨ ਸੱਚਾ ਬਰਹਕ ਹੈ। ਇਸੇ ਤਰ੍ਹਾਂ ਜਦੋਂ ਕਿਸੇ ਬੱਚੀ ਨੂੰ ਟੋਰਨਾ ਹੁੰਦਾ ਉਹਦੇ ਸਿਰ ਦੇ ਉੱਤੇ ਸਾਇਆ ਕਰਨ ਲਈ ਕੁਰਾਨ ਰੱਖਿਆ, ਬੜਾ ਅੱਛਾ ਕਰਦੇ ਹੋ, ਲੇਕਿਨ ਕਾਸ਼ ਕਿ ਉਸ ਕੁਰਾਨ ਨੂੰ ਫੋਲ ਕੇ ਵੇਖੋ ਕੁਰਾਨ ਆਂਦਾ ਕੀ ਹੈ।